कहानी एक फुल एक दाग। मीना किन्ना सोहना ना है ते ਉਹ ਆਪ भी बड़ी सोहनी सी। ਉਹਦਾ ਚਿਹਰਾ ਖਿੜਿਆ ਹੋਇਆ ਗੁਲਾਬ ਸੀ। ਅੱਖੀਆਂ ਉਹਦੀਆਂ ਹਿਰਨੀ ਵਾਂਗਰ ਸਨ। ਉਹਦੇ ਕਾਲੇ ਕਾਲੇ ਚਮਕਦਾਰ ਵਾਲ ਉਹਦੀਆਂ ਅੱਖਾਂ ਤੇ ਆਂਦੇ ਸਨ ਤੇ ਉਹਦਾ ਬੂਟਾ ਜਿਹਾ ਕੱਦ ਇੰਜ ਸੀ ਜਿਵੇਂ ਸਿਰ ਤੋਂ ਲੈ ਕੇ ਪੈਰਾਂ ਤੱਕ ਘੜਿਆ ਹੋਇਆ। ਮੀਨਾ ਨੇ ਆਪਣੇ ਪਿੰਡ ਦੇ ਅਯਾਲੀ ਬਹਾਦਰੇ ਨਾਲ ਪਿਆਰ ਪਾਇਆ। ਤਾਰਿਆਂ ਭਰੀਆਂ ਰਾਤਾਂ ਨੂੰ ਉਹ ਨਦੀ ਦੇ ਕੰਢੇ ਇਮਲੀ ਦੇ ਬੂਟੇ ਹੇਠਾਂ ਵੰਜਲੀ ਵਜਾਂਦਾ ਸੀ ਤੇ ਮੀਨਾ ਦੇ ਮਨ ਵਿੱਚ ਲੁਕਿਆ ਹੋਇਆ ਮੋਰ ਨੱਚਣ ਲੱਗ ਪੈਂਦਾ। ਉਹਦੇ ਗੋਰੇ ਗੋਰੇ ਗੋਸ਼ਤ ਦੀਆਂ ਉਭਰੀਆਂ ਉਭਰੀਆਂ ਨੀਲੀਆਂ ਨੀਲੀਆਂ ਰਗਾਂ ਵਿੱਚ ਗੰਡੋਏ ਜੇ ਸਰਕਣ ਲੱਗ ਪੈਂਦੇ ਸਨ ਤੇ ਉਹਦੇ ਸਾਹਾਂ ਵਿੱਚ ਮਹਿੰਦੀ ਦੇ ਫੁੱਲ ਮਹਿਕਣ ਲੱਗ ਪੈਂਦੇ ਸਨ। ਉਹ ਮਦਹੋਸ਼ ਹੋ ਜਾਂਦੀ ਸੀ ਤੇ ਐਸੇ ਹੀ ਮਦਹੋਸ਼ੀ ਵਿੱਚ ਇੱਕ ਦਿਨ ਰਾਤ ਦੇ ਹਨੇਰੇ ਵਿੱਚ ਉਹ ਚਾਦਰ ਦੀ ਬੁੱਕਲ ਮਾਰ ਕੇ ਚੁੱਪ ਕਰਕੇ ਬਹਾਦਰੇ ਦੇ ਡੇਰੇ ਆ ਗਈ। ਨਾਖਾਂ ਤੇ ਅਲੋਚਿਆਂ ਦੇ ਬੂਟਿਆਂ ਨੂੰ ਨਵੇਂ ਸ਼ਗੁਫੇ ਤੇ ਕਰੁੰਬਲਾਂ ਲੱਗ ਰਹੀਆਂ ਸਨ। ਚੰਨ ਟਿੱਲਿਆਂ ਪਿੱਛੇ ਖਲਾ ਵਿੱਚ ਕੰਦੀਲ ਵਾਂਗਰ ਲਟਕ ਰਿਹਾ ਸੀ। ਬਹਾਦਰਾ ਜਾਣਦਾ ਸੀ ਮੀਨਾ ਉਹਨੂੰ ਪਿਆਰ ਕਰਦੀ ਏ। ਬਰਸਾਤ ਦੀ ਉਹ ਬੁਝੀ ਬੁਝੀ ਸ਼ਾਮ ਉਹਨੂੰ ਭੁੱਲੀ ਨਹੀਂ ਸੀ। ਜਦੋਂ ਉਹਦੀਆਂ ਭੇਡਾਂ ਨਦੀ ਦੇ ਉਸ ਪਾਰ ਹਰਿਆਵਲ ਵੱਲ ਚੱਲ ਰਹੀਆਂ ਸਨ ਤੇ ਬੱਦਲਾਂ ਵਿੱਚੋਂ ਇੱਕ ਉਕਾਬ ਉਹਦੀ ਇੱਕ ਭੇਡ ਤੇ ਉਲੜਿਆ ਸੀ, ਪਰ ਉਹਨੇ ਬੜੀ ਫੁਰਤੀ ਨਾਲ ਭੇਡ ਨੂੰ ਉਹਦੇ ਪੰਜਿਓਂ ਛੁਡਾ ਲਿਆ ਸੀ। ਮੀਨਾ ਉਸ ਵੇਲੇ ਨਦੀ ਤੋਂ ਪਾਣੀ ਲੈਣ ਜਾ ਰਹੀ ਸੀ। ਜ਼ਖਮੀ ਭੇਡ ਦੀ ਗਰਦਨ ਤੇ ਪਿੱਠ ਤੋਂ ਲਹੂ ਵਗ ਰਿਹਾ ਸੀ। ਮੀਨਾ ਨੇ ਜਲਦੀ ਨਾਲ ਆਪਣਾ ਦੁਪੱਟਾ ਪਾੜ ਕੇ ਉਹਦੇ ਜ਼ਖਮਾਂ ਤੇ ਪੱਟੀ ਬੰਨ੍ਹ ਦਿੱਤੀ ਤੇ ਫਿਰ ਉਹ ਕਿੰਨਾ ਹੀ ਚਿਰ ਕੋਲੋਂ ਕੋਲ ਖਲੋਤੇ ਗੱਲਾਂ ਕਰਦੇ ਰਹੇ। ਬਹਾਦਰੇ ਨੂੰ ਪਤਾ ਸੀ ਉਹਦੀ ਵੰਜਲੀ ਦੇ ਜਾਦੂ ਨੇ ਪਿੰਡ ਦੀ ਸਭ ਤੋਂ ਸੋਹਣੀ ਨਾਰ ਨੂੰ ਮੋਹ ਲਿਆ ਏ ਤੇ ਉਹ ਇਹਨਾਂ ਹਨੇਰਿਆਂ ਵਿੱਚ ਇੱਕ ਬੜੇ ਵੱਡੇ ਹਨੇਰੇ ਦੀ ਬੁੱਕਲ ਮਾਰ ਕੇ ਉਹਦੇ ਕੋਲ ਆ ਗਈ ਏ। ਮੀਨਾ ਆਪਣੇ ਦਿਲ ਨਾਲ ਫੈਸਲਾ ਕਰਕੇ ਆਈ ਸੀ ਭਈ ਉਹ ਹੁਣ ਘਰ ਵਾਪਸ ਨਹੀਂ ਜਾਏਗੀ। ਬਹਾਦਰਾ ਉਹਨੂੰ ਛੇਤੀ ਨਾਲ ਆਪਣੇ ਘਰ ਲੈ ਗਿਆ। ਦਿਨ ਚੜ੍ਹਦਿਆਂ ਹੀ ਉਹ ਭੇਡਾਂ ਵੇਚਣ ਜਾ ਰਿਹਾ ਸੀ। ਪੋਹ ਫਟਣ ਤੋਂ ਪਹਿਲਾਂ ਹੀ ਉਹ ਮੀਨਾ ਨੂੰ ਨਾਲ ਲੈ ਕੇ ਆਪਣਾ ਇੱਜੜ ਹਿੱਕਦਿਆਂ ਹੋਇਆਂ ਉਸ ਪਿੰਡ ਤੋਂ ਬੜਾ ਦੂਰ ਨਿਕਲ ਗਿਆ। ਮੰਡੀ ਵਿੱਚ ਮਾਲ ਦੀ ਬੜੀ ਮੰਗ ਸੀ। ਉਹਦੇ ਸਾਰੇ ਮਾਲ ਦਾ ਉਸੇ ਵੇਲੇ ਉੱਥੇ ਹੀ ਸੌਦਾ ਹੋ ਗਿਆ। ਰਕਮ ਥੈਲੀ ਵਿੱਚ ਪਾ ਕੇ ਉਹਨੇ ਆਪਣੇ ਮਹਿੰਦੀ ਦੇ ਫੁੱਲ ਮੀਨਾ ਨੂੰ ਆਖਿਆ, ਤੂੰ ਇੱਥੇ ਹੀ ਬਹੋ, ਮੈਂ ਇੱਕ ਵਪਾਰੀ ਨਾਲ ਹੋਰ ਮਾਲ ਦੀ ਗੱਲ ਕਰਕੇ ਹੁਣੇ ਆਨਾ। ਪਰ ਉਹ ਨਾ ਆਇਆ। ਸਵੇਰ ਤੋਂ ਸ਼ਾਮ ਹੋ ਗਈ, ਹਨੇਰਾ ਪੈ ਗਿਆ। ਮੀਨਾ ਉਹਨੂੰ ਲੱਭਣ ਲਈ ਉੱਠੀ ਪਰ ਉਹਨੂੰ ਉੱਥੇ ਹੀ ਡੱਕ ਲਿੱਤਾ ਗਿਆ। ਉਹ ਵਿਕ ਚੁੱਕੀ ਸੀ। ਵੰਜਲੀ ਦਾ ਜਾਦੂ ਉਹਨੂੰ 2000 ਰੁਪਏ ਵਿੱਚ ਵੇਚ ਗਿਆ ਸੀ। ਭੇਡਾਂ ਦੇ ਨਾਲ ਹੀ ਮਹਿੰਦੀ ਦਾ ਫੁੱਲ ਵੀ ਵਿਕ ਗਿਆ ਸੀ। ਕੁੱਲ 2000 ਰੁਪਏ ਮਹਿੰਦੀ ਦੇ ਫੁੱਲ ਦੀ ਕੀਮਤ, ਪਿਆਰ ਦੀ ਕੀਮਤ, ਮੀਨਾ ਦਾ ਮੁੱਲ। ਇਸ ਦੁਨੀਆ ਦੇ ਬਾਜ਼ਾਰ ਵਿੱਚ ਕਿੰਨੀਆਂ ਹੀ ਅਨਮੋਲ ਚੀਜ਼ਾਂ ਨੇ। ਇਸ ਦੁਨੀਆ ਦੇ ਬਾਜ਼ਾਰ ਵਿੱਚ ਕਿੰਨੀਆਂ ਹੀ ਅਨਮੋਲ ਚੀਜ਼ਾਂ ਐਵੇਂ ਵਿਕ ਜਾਂਦੀਆਂ ਨੇ ਤੇ ਪਿੰਡ ਦਾ ਅਯਾਲੀ ਨਵੀਆਂ ਭੇਡਾਂ ਦਾ ਇੱਜੜ ਮੰਡੀ ਲਿਆਉਣ ਲਈ ਵਾਪਸ ਚਲਾ ਗਿਆ ਸੀ। ਮੀਨਾ ਦੇ ਖਰੀਦਾਰ ਦਾ ਨਾਂ ਖੋਨਾ ਸੀ, ਖੂਨੀ ਅੱਖਾਂ ਵਾਲਾ, ਘਰੋਂ ਨਸੀਆਂ ਹੋਈਆਂ ਮੂੰਹ ਕਾਲੀਆਂ ਭੇਡਾਂ ਦਾ ਇੱਕ ਬੜਾ ਵੱਡਾ ਵਪਾਰੀ। ਕੁਝ ਦਿਨਾਂ ਤੋਂ ਬਾਅਦ ਉਹ ਉਹਨੂੰ ਦੂਰ ਇੱਕ ਸ਼ਹਿਰ ਵਿੱਚ ਲੈ ਆਇਆ ਤੇ ਉਹਨੂੰ ਚਲਵੇ ਵਾਲੇ ਕੋਲ ਵੇਚ ਗਿਆ। ਚਲਵੇ ਵਾਲਾ
ਇਹ ਕਿਸੇ ਹਥਿਆਰ, ਔਜ਼ਾਰ ਜਾਂ ਖਾਣ ਪੀਣ ਦੀ ਸ਼ੈ ਦਾ ਨਾਮ ਨਹੀਂ। ਇਹ ਇੱਕ ਐਸੇ ਸ਼ਖਸ ਦਾ ਨਾਂ ਹੈ ਜਿਹੜਾ ਉਸ ਬਾਜ਼ਾਰ ਦਾ ਇੱਕ ਬੜਾ ਵੱਡਾ ਆਦਮੀ ਸੀ। ਉਸ ਬਾਜ਼ਾਰ ਦੀ ਨੁੱਕਰ 'ਤੇ ਪੁਰਾਣਿਆਂ ਵੇਲਿਆਂ ਦੀ ਇੱਕ ਮਸਜਿਦ ਹੈ, ਜਿਹਦੇ ਹੇਠਾਂ ਦੁਕਾਨਾਂ ਨੇ ਤੇ ਲਹਿੰਦੇ ਪਾਸੇ ਇੱਕ ਫਾਟਕ ਹੈ, ਜਿਹਦੇ ਸਾਹਮਣੇ ਕੁਝ ਜ਼ਮੀਨ ਤਕੋਣ ਦੀ ਸ਼ਕਲ ਵਿੱਚ ਖਾਲੀ ਪਈ ਹੋਈ ਹੈ। ਇਹ ਫਾਟਕ ਚਲਵੇ ਵਾਲੇ ਨੇ ਕਿਰਾਏ 'ਤੇ ਲਿੱਤਾ ਹੋਇਆ ਹੈ। ਉਹਦੇ ਫਾਟਕ ਨੂੰ ਸਾਰਾ ਦਿਨ ਜੰਦਰਾ ਲੱਗਾ ਰਹਿੰਦਾ ਹੈ, ਪਰ ਸ਼ਾਮ ਵੇਲੇ ਚਲਵੇ ਦੇ ਵਾਲੇ ਦਾ ਬਲਡਾਗ ਫਾਟਕ ਦਾ ਬੂਹਾ ਖੋਲ੍ਹ ਕੇ ਤਕੋਣ ਦੀ ਜ਼ਮੀਨ 'ਤੇ ਛਿੜਕਾਅ ਕਰਦੇ ਨੇ ਤੇ ਮੰਜੀਆਂ ਵਿਛਾ ਕੇ ਬਹਿ ਜਾਂਦੇ ਨੇ। ਕਲਿਆਣ ਗਰਮ ਹੋ ਜਾਂਦੇ ਨੇ। ਤੰਬਾਕੂ ਦੇ ਧੂਏ ਨਾਲ ਉੱਥੇ ਕਲੋਰੋਫਾਰਮ ਵਰਗੀ ਖੁਸ਼ਬੂ ਖਿਲਰ ਜਾਂਦੀ ਏ। ਚਾਹ ਤੇ ਕਾਹਵੇ ਦੇ ਦੌਰ ਚੱਲਦੇ ਨੇ ਤੇ ਪਿੱਪਲ ਦੀਆਂ ਟਾਹਣੀਆਂ ਨਾਲ ਲਮਕਦੇ ਹੋਏ ਪਿੰਜਰਿਆਂ ਵਿੱਚ ਚਲਵੇ ਵਾਲੇ ਦੇ ਬਟੇਰੇ ਪਟਾਖਦੇ ਨੇ। ਇਹ ਪਿੱਪਲ ਤਕੋਣ ਦੇ ਸਿਰੇ 'ਤੇ ਉਗਿਆ ਹੋਇਆ ਏ। ਉਹਦੀ ਕਹਾਣੀ ਚਲਵੇ ਵਾਲੇ ਦੀ ਕਹਾਣੀ ਤੋਂ ਵੀ ਪੁਰਾਣੀ ਏ। ਚਲਵੇ ਵਾਲਾ ਬਟੇਰਬਾਜ਼ ਏ, ਕੁੱਕੜਬਾਜ਼ ਏ, ਸੁਰਖਬਾਜ਼ ਏ, ਸਾਰੀਆਂ ਬਾਜ਼ੀਆਂ ਉਹਦੇ ਵਿੱਚ ਹੀ ਨੇ। ਉਹਨੇ ਇਨਸਾਨੀ ਬਰੀਡ ਦੇ ਕੁੱਤਿਆਂ ਤੋਂ ਇਲਾਵਾ ਦੂਸਰੇ ਕੁੱਤੇ ਵੀ ਪਾਲੇ ਹੋਏ ਨੇ। ਉਸ ਫਾਟਕ ਵਿੱਚ ਉਹਦੇ ਕੁੱਤੇ ਤੇ ਅਸੀਲ ਕੁੱਕੜ ਰਹਿੰਦੇ ਨੇ। ਉਹ ਰੇਸ ਖੇਡਦਾ ਏ, ਸੱਟਾ ਖੇਡਦਾ ਏ, ਚਰਸ, ਅਫੀਮ ਤੇ ਸ਼ਰਾਬ ਖੂਬ ਪੀਂਦਾ ਏ। ਘੱਟ ਤੋਂ ਘੱਟ 200 ਰੁਪਏ ਰੋਜ਼ ਦੀ ਆਮਦਨੀ ਏ ਉਹਨੂੰ, ਜਿਹਦਾ ਉਹਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ। ਉਸ ਬਾਜ਼ਾਰ ਵਿੱਚ ਇਹਦੀਆਂ ਬਹੁਤ ਸਾਰੀਆਂ ਨੋਚੀਆਂ ਬੈਠੀਆਂ ਨੇ। ਉਹ ਇਹਦੇ ਲਈ ਚਾਂਦੀ ਪੈਦਾ ਕਰਦੀਆਂ ਨੇ। ਚਲਵੇ ਵਾਲਾ ਉਹਨਾਂ ਨੂੰ ਖਾਣ ਨੂੰ ਰੋਟੀ ਦਿੰਦਾ ਏ ਤੇ ਪਹਿਨਣ ਨੂੰ ਕੱਪੜਾ, ਤੇ ਉਹਨਾਂ ਦੀ ਰਾਖੀ ਲਈ ਉਹਨੇ ਇਨਸਾਨੀ ਨਸਲ ਦੇ ਬੁਲਡੌਗ ਰੱਖੇ ਹੋਏ ਨੇ। ਉਹ ਬੁਲਡੌਗ ਖੋਲੀ ਦਾ ਬੂਹਾ ਬੰਦ ਹੁੰਦਿਆਂ ਹੀ ਪਹਿਲਾਂ ਕੋਲੋਂ ਜ਼ਿਆਦਾ ਚੌਕਸ ਹੋ ਜਾਂਦੇ ਨੇ, ਕਿਉਂ ਜੇ ਉਸ ਬਾਜ਼ਾਰ ਵਿੱਚ ਲੁਕ ਕੇ ਆਉਣ ਵਾਲੇ ਸ਼ਰੀਫਾਂ ਦੇ ਭੇਸ ਵਿੱਚ ਕਦੇ-ਕਦੇ ਉੱਥੇ ਬਦਮਾਸ਼ ਵੀ ਆ ਜਾਂਦੇ ਨੇ ਤੇ ਵਾਪਸ ਜਾਂਦਿਆਂ ਹੋਇਆਂ ਕਸਬਨ ਦਾ ਗੋਸ਼ਤ ਵੀ ਚੌਂਡ ਕੇ ਲੈ ਜਾਣ ਦੀ ਕੋਸ਼ਿਸ਼ ਕਰਦੇ ਨੇ। ਉਸ ਬਾਜ਼ਾਰ ਵਿੱਚ ਐਸੇ ਲੋਕਾਂ ਨੂੰ ਭਗਿਆੜ ਸਮਝਿਆ ਜਾਂਦਾ ਹੈ, ਜਿਹੜੇ ਕਿਸੇ ਮੂੰਹ ਕਾਲੀ ਭੇਡ ਨੂੰ ਗਲੀ ਲਾ ਕੇ ਕਿਸੇ ਵਾੜੇ ਵਿੱਚੋਂ ਨਾਲ ਹੀ ਲੈ ਜਾਂਦੇ ਨੇ। ਚਲਵੇ ਵਾਲੇ ਵਰਗੇ ਮੂੰਹ ਕਾਲੀਆਂ ਭੇਡਾਂ ਦੇ ਵਪਾਰੀ ਇਨਸਾਨੀ ਬਰੀਡ ਦੇ ਬੁਲਡੌਗ ਖਾਸ ਕਰਕੇ ਇਹਨਾਂ ਭਗਿਆੜਾਂ ਦੀ ਪਰਖ ਪੜਤਾਲ ਲਈ ਰੱਖਦੇ ਨੇ। ਉਹ ਮੂੰਹ ਕਾਲੀਆਂ ਭੇਡਾਂ ਦੀ ਰਾਖੀ ਕਰਦੇ ਨੇ। ਚਲਵੇ ਵਾਲੇ ਦੀਆਂ ਮੂੰਹ ਕਾਲੀਆਂ ਭੇਡਾਂ ਸਵੇਰ ਵੇਲੇ ਸੈਰ ਕਰਨ ਜਾਂਦੀਆਂ ਨੇ ਤੇ ਤਰੇਲ ਨਾਲ ਭਿੱਜੇ ਘਾਹ ਤੇ ਨੰਗੇ ਪੈਰ ਟਹਿਲਦੀਆਂ ਨੇ। ਤੇ ਉਹ ਸਭ ਇੱਕ ਅਧੇੜ ਉਮਰ ਦੀ ਔਰਤ ਮਾਈ ਡੱਬੀ ਦੇ ਸਪੁਰਦਾਰੀ ਤੇ ਹਿਫਾਜ਼ਤ ਵਿੱਚ ਸੈਰ ਕਰਨ ਜਾਂਦੀਆਂ ਨੇ। ਉਹ ਇਹਨਾਂ ਦੀ ਦੇਖਭਾਲ ਕਰਦੀ ਏ ਭਈ ਕੋਈ ਪੈੜ ਬਾਗੀ ਹੋ ਕੇ ਕਿਧਰੇ ਨੱਸ ਨਾ ਜਾਵੇ, ਕਿਸੇ ਪਾਸਿਓਂ ਕੋਈ ਭਗਿਆੜ, ਕੋਈ ਉਕਾਬ ਹਮਲਾ ਨਾ ਕਰ ਦਵੇ। ਮਾਈ ਡੱਬੀ ਨਸਵਾਰ ਦੀ ਰੱਸੀਆ ਏ। ਪਲ ਪਲ ਪਿੱਛੋਂ ਨਸਵਾਰ ਦੀ ਚੁੰਡੀ ਭਰ ਕੇ ਮੂੰਹ ਵਿੱਚ ਲੈਂਦੀ ਏ ਤੇ ਪੁਰਚ ਪਿਚਕਾਰੀਆਂ ਛੱਡਦੀ ਏ। ਅਧੇੜ ਉਮਰ ਦੀ ਐਸੇ ਹੀ ਪਨੀਰ ਕੁੱਤੀ ਦੇ ਹੱਥ ਵਿੱਚ ਇੱਕ ਮੋਟਾ ਜਿਹਾ ਡੰਡਾ ਹੁੰਦਾ ਏ, ਜਿਹਦੇ ਨਾਲ ਉਹ ਆਪਣੇ ਮਾਲਕ ਦੇ ਇੱਜੜ ਨੂੰ ਹਿੱਕ ਕੇ ਬਾਗ ਦੀ ਸੈਰ ਕਰਾਉਣ ਲੈ ਜਾਂਦੀ ਏ। ਚਲਵੇ ਵਾਲਾ ਉਸ ਤੇ ਬੜਾ ਖੁਸ਼ ਏ। ਉਸ ਤੇ ਉਹਨੂੰ ਪੂਰਾ ਯਕੀਨ ਏ। ਚਲਵੇ ਵਾਲਾ ਇਹਦੀ ਟੀਨ ਦੀ ਡੱਬੀ ਹਰ ਵੇਲੇ ਨਿਸਵਾਰ ਨਾਲ ਭਰੀ ਰੱਖਦਾ ਏ। ਕਦੇ ਉਹਨੂੰ 2 ਘੁੱਟ ਪਿਆ ਵੀ ਦਿੰਦਾ ਏ, ਜਿਹਦੇ ਨਸ਼ੇ ਵਿੱਚ ਮਾਈ ਡੱਬੀ ਟੁੱਟੀ ਭੱਜੀ ਆਵਾਜ਼ ਨਾਲ ਗਾਉਂਦੀ ਏ, ਦਮੜੀ ਦਾ ਸੱਕ ਮਲ ਕੇ ਮੁੰਡਾ ਮੋਹ ਲਿਆ ਕਬੂਤਰ ਵਰਗਾ। ਤੇ ਫਿਰ ਖਬਰੇ ਕਿਹੜੇ ਪਿੰਡ ਦਾ, ਕਿਸ ਕਬੀਲੇ ਦਾ ਵੰਝਲੀ ਵਜਾਉਣ ਵਾਲਾ ਅਯਾਲੀ ਉਹਨੂੰ ਯਾਦ ਆ ਜਾਂਦਾ ਏ। ਉਹਦੇ ਖਿਆਲਾਂ ਵਿੱਚ ਖਬਰੇ ਕਿਹੜੀ ਨਦੀ ਦੇ ਕੰਢੇ ਨਾਖਾਂ ਤੇ ਅਲੂਚੀਆਂ ਦੇ ਬੂਟਿਆਂ ਨੂੰ ਸ਼ਗੂਫੇ ਤੇ ਕਰੂੰਬਲਾਂ ਲੱਗਦੀਆਂ ਨੇ ਤੇ ਉਹਦੀਆਂ ਅੱਖਾਂ ਵਿੱਚੋਂ ਬਦਾਮ ਜਿਨੇ ਆਂਸੂ ਟਪਕਣ ਲੱਗ ਪੈਂਦੇ ਨੇ। ਤੇ ਚਲਵੇ ਵਾਲੇ ਦੇ ਬੁਲਡੌਗ ਆਪਣੀ ਜੀਭ ਬਾਹਰ ਕੱਢ ਕੇ ਉਹਦੀਆਂ ਗੱਲਾਂ ਤੇ ਰੁਕੇ ਹੋਏ ਹੰਝੂਆਂ ਨੂੰ ਝੱਟਦੇ ਨੇ। ਮਾਈ ਡੱਬੀ ਉਹਨਾਂ ਲਈ ਗਾੜੀ ਲੱਸੀ ਦਾ ਭਰਿਆ ਹੋਇਆ ਇੱਕ ਮਰਤਬਾਨ ਏ। ਉਹ ਜਦ ਜ਼ਿੰਦਗੀ ਦੀ ਪਿਆਸ ਨਾਲ ਹੂੰਕਦੇ ਹੋਏ ਆਂਦੇ ਨੇ
ਤੇ ਆਪਣੀ ਪਿਆਸ ਬੁਝਾਉਣ ਲਈ ਉਸ ਮਰਤਬਾਨ ਵਿੱਚ ਆਪਣਾ ਮੂੰਹ ਪਾ ਦਿੰਦੇ ਨੇ। ਮੀਨਾ ਆਪਣੀ ਖੁਸ਼ੀ ਨਾਲ ਮੁੰਡਿਆਂ ਤੇ ਬਾਜ਼ਾਰਾਂ ਵਿੱਚ ਵਿਕਣ ਵਾਲੀ ਔਰਤ ਨਹੀਂ ਸੀ। ਉਹਨੇ ਇਸ ਧੰਦੇ ਵਿੱਚ ਪੈਣ ਤੋਂ ਇਨਕਾਰ ਕਰ ਦਿੱਤਾ। ਚਲਵੇ ਵਾਲੇ ਨੇ ਉਹਨੂੰ ਬੜੀਆਂ ਸਖਤ ਸਜ਼ਾਵਾਂ ਦਿੱਤੀਆਂ। ਕਈ ਦਿਨ ਉਹਨੂੰ ਸਿਰਫ ਇੰਨੀ ਕੁ ਰੋਟੀ, ਇੰਨਾ ਕੁ ਪਾਣੀ ਤਰਸਾ ਕੇ ਦਿੱਤਾ ਗਿਆ ਜਿਹਦੇ ਨਾਲ ਉਹ ਜਿਉ ਸਕੇ। ਉਹਦੇ ਵਾਲ ਬੰਨ੍ਹ ਕੇ ਉਹਨੂੰ ਛੱਤ ਨਾਲ ਲਟਕਾਇਆ ਗਿਆ, ਪੈਰ ਬੰਨ੍ਹ ਕੇ ਖੂਹ ਵਿੱਚ ਸੁੱਟਿਆ ਗਿਆ। ਉਹਦੇ ਨਾਲ ਬੜੀਆਂ ਹੀ ਬਦਸਲੂਕੀਆਂ ਕੀਤੀਆਂ ਗਈਆਂ ਤੇ ਉਹ ਵਿਕਣ ਤੇ ਮਜਬੂਰ ਹੋ ਗਈ। ਚਲਵੇ ਵਾਲੇ ਨੇ ਦਿੱਤੀ ਹੋਈ ਰਕਮ ਤੇ 1 ਮਹੀਨੇ ਵਿੱਚ ਹੀ ਵਸੂਲ ਕਰ ਲਿੱਤੀ। ਉਸ ਤੋਂ ਬਾਅਦ ਮੁਨਾਫਾ ਹੀ ਮੁਨਾਫਾ ਸੀ। ਵਿਚਾਰੀ ਮੀਨਾ ਲਈ ਅਜੀਬ ਮੁਸੀਬਤ ਸੀ। ਉਹਨੂੰ ਡਬਲ ਰੋਲ ਅਦਾ ਕਰਨਾ ਪੈਂਦਾ ਸੀ। ਸਵੇਰ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਉਹਨੂੰ ਉਸ ਬਾਜ਼ਾਰ ਵਿੱਚ ਬੈਠਣਾ ਪੈਂਦਾ ਤੇ ਫਿਰ ਜਦੋਂ ਉਹਨੂੰ ਇੱਕ ਡਰਬੇ ਵਿੱਚ ਸੌਣ ਲਈ ਬੰਦ ਕਰ ਦਿੱਤਾ ਜਾਂਦਾ ਸੀ ਤੇ ਚਲਵੇ ਵਾਲੇ ਦੇ ਭੁੱਖੇ ਬਟੇਰੇ ਪਟਾਖ ਪੈਂਦੇ ਸਨ। ਉਹਦੀ ਨੀਂਦ ਉਚਾਟ ਹੋ ਜਾਂਦੀ ਸੀ ਤੇ ਨਾਲੇ ਚਲਵੇ ਵਾਲਾ ਉਹਨੂੰ ਆਪਣੇ ਕੋਲ ਬੁਲਾ ਕੇ ਆਪਣੀਆਂ ਲੱਤਾਂ ਵੀ ਤੇ ਘੁਟਾਉਂਦਾ ਸੀ ਤੇ ਬਾਕੀ ਰਾਤ ਉਹਦੀਆਂ ਲੱਤਾਂ ਕੁੱਟਣ ਵਿੱਚ ਲੰਘ ਜਾਂਦੀ ਸੀ। ਉਹ ਲੁਕ ਛੁਪ ਕੇ ਖੂਨ ਦੇ ਆਂਸੂ ਰੋਂਦੀ ਸੀ, ਪਰ ਹੁਣ ਵੀ ਉਹ ਬਹਾਦਰੇ ਨੂੰ ਬੜਾ ਯਾਦ ਕਰਦੀ ਸੀ। ਉਹਦੀ ਬੁਰਾਈ ਉਹਦੇ ਨਾਲ ਰਹੀ। ਉਹਨੂੰ ਹਾਲੇ ਵੀ ਉਹਦੀਆਂ ਉਡੀਕਾਂ ਸਨ ਪਈ ਉਹ ਕਿਧਰੋਂ ਆ ਜਾਏ, ਪਰ ਬਹਾਦਰਾ ਤੇ ਨਾ ਆਇਆ। ਉਸ ਬਾਜ਼ਾਰ ਦਾ ਬਦਮਾਸ਼ ਸੱਜਣ ਜੱਟ ਭੇਸ ਵਟਾ ਕੇ ਉਹਦੇ ਕੋਲ ਆ ਗਿਆ। ਰਾਤ ਦਾ ਵੇਲਾ ਸੀ। ਅਸਮਾਨ ਤੇ ਬੱਦਲ ਛਾਏ ਹੋਏ ਸਨ। ਰਿਮ ਜਿਮ ਹੋ ਰਹੀ ਸੀ। ਸੱਜਣ ਨੇ ਮੁਹੱਬਤ ਦੀ ਮਸਵਰੀ ਸ਼ੁਰੂ ਕਰ ਦਿੱਤੀ। ਮੀਨਾ ਦੀਆਂ ਕਾਲੀਆਂ ਕਾਲੀਆਂ ਚਮਕਦਾਰ ਜ਼ੁਲਫਾਂ ਦੀ ਲਿਟ ਦਾ ਬੁਰਸ਼ ਲੈ ਕੇ ਉਹਨੇ ਉਹਦੇ ਚਿਹਰੇ ਤੋਂ ਖੜੇ ਹੋਏ ਗੁਲਾਬਾਂ ਦੇ ਰੰਗਾਂ ਨਾਲ ਰਾਤ ਦੇ ਗੂੜੇ ਹਨੇਰਿਆਂ ਤੇ ਮਹਿੰਦੀ ਦੇ ਫੁੱਲ, ਗੁਲਾਬਾਂ ਦੇ ਗੁੰਚੇ ਖਿੱਚੇ ਤੇ ਮੀਨਾ ਨੇ ਆਪਣੀ ਸਾਰੀ ਜ਼ਿੰਦਗੀ ਦੀ ਤਕੌਨ ਉਹਦੇ ਸਾਹਮਣੇ ਰੱਖ ਦਿੱਤੀ। ਤੇ ਸੱਜਣ ਨੇ ਉਹਦੇ ਨਾਲ ਇੱਕ ਵਾਅਦਾ ਕੀਤਾ। ਉਹਦੇ ਮੁਖੜੇ ਤੇ ਲਹਿਰਾਂ ਦੀ ਲਿਟ ਨੂੰ ਇੱਕ ਪਾਸੇ ਹਟਾ ਕੇ ਉਹਨੇ ਆਖਿਆ, ਤੂੰ ਜ਼ਰਾ ਫਿਕਰ ਨਾ ਕਰ, ਮੈਂ ਤੈਨੂੰ ਇਸ ਪਿੰਜਰੇ ਵਿੱਚੋਂ ਕੱਢ ਕੇ ਲੈ ਜਾਵਾਂਗਾ। ਤੇ ਫਿਰ ਇੱਕ ਤੂਫਾਨੀ ਰਾਤ ਨੂੰ ਬੱਦਲ ਗੱਜ ਰਹੇ ਸਨ, ਬਿਜਲੀ ਲਿਸ਼ਕ ਰਹੀ ਸੀ, ਝੱਖੜ ਬੜੇ ਜ਼ੋਰ ਨਾਲ ਚੱਲ ਰਿਹਾ ਸੀ। ਸੱਜਣ ਨੇ ਆਪਣਾ ਵਾਅਦਾ ਪੂਰਾ ਕੀਤਾ। ਚਲਵੇ ਵਾਲੇ ਦੇ ਬੁਲਡੌਗ ਉਸ ਵੇਲੇ ਕੂਕ ਸੁੱਤੇ ਪਏ ਸਨ। ਉਸ ਬਾਜ਼ਾਰ ਦੇ ਪਗਿਆੜ ਚੁੱਪ ਕਰਕੇ ਚਲਵੇ ਵਾਲੇ ਦੇ ਵਾੜੇ ਵਿੱਚ ਆ ਵੜਿਆ ਤੇ ਬੜੇ ਡਰਾਮਾਈ ਅੰਦਾਜ਼ ਨਾਲ ਮੀਨਾ ਨੂੰ ਲੈ ਕੇ ਫਰਾਰ ਹੋ ਗਿਆ। ਚਲਵੇ ਵਾਲਾ ਉਹਦਾ ਪਿੱਛਾ ਕਰਦਾ ਤੇ ਜ਼ਰੂਰ ਕਰਦਾ, ਪਰ ਅਚਾਨਕ ਹੀ ਉਸ ਤੇ ਇੱਕ ਮੁਸੀਬਤ ਆ ਪਈ। ਕਿਸੇ ਰਿਆਸਤ ਦਾ ਇੱਕ ਬੜਾ ਵੱਡਾ ਵਪਾਰੀ 2 ਮੂੰਹ ਕਾਲੀਆਂ ਭੇਡਾਂ ਉਹਦੇ ਕੋਲ ਵੇਚ ਗਿਆ ਸੀ। ਉਹਦੇ ਲਵਾਹਿਕ ਖੋਜ ਕੱਢਦੇ ਉਹਨਾਂ ਨੂੰ ਲੱਭਣ ਵਿੱਚ ਕਾਮਯਾਬ ਹੋ ਗਏ। ਪੁਲਿਸ ਨੂੰ ਨਾਲ ਲੈ ਕੇ ਉਹਨਾਂ ਚਲਵੇ ਵਾਲੇ ਦੇ ਡੇਰੇ ਤੇ ਛਾਪਾ ਮਾਰਿਆ। ਮੁੱਦਾ ਬਰਾਮਦ ਹੋ ਗਿਆ। ਪੁਲਿਸ ਉਹਨੂੰ ਫੜ ਕੇ ਲੈ ਗਈ। ਮੁਜਰਮ ਨੂੰ 3 ਸਾਲ ਕੈਦ ਬਾਮੁਸ਼ੱਕਤ ਦੀ ਸਜ਼ਾ ਹੋਈ। ਚਲਵੇ ਵਾਲਾ ਹਾਲੇ ਤੱਕ ਜਿਉਂਦਾ ਏ ਤੇ ਬਕੌਲ ਉਸਦੇ ਉਹ ਉਦੋਂ ਤੱਕ ਜਿਉਂਦਾ ਰਹੇਗਾ, ਉਦੋਂ ਤੱਕ ਨਹੀਂ ਮਰੇਗਾ ਤੇ ਜਦੋਂ ਤੱਕ ਉਹ ਮੀਨਾ ਕੋਲੋਂ ਆਪਣਾ 20,000 ਰੁਪਇਆ ਵਸੂਲ ਨਹੀਂ ਕਰ ਲੇਗਾ। ਫਰਾਰ ਹੋਣ ਲੱਗਿਆਂ ਉਹ ਚਲਵੇ ਵਾਲੇ ਦੀ ਜੇਬ ਵਿੱਚੋਂ ਚਾਬੀ ਕੱਢ ਕੇ ਉਹਦੇ ਸੇਫ ਵਿੱਚੋਂ ਨੋਟਾਂ ਦੇ ਬੰਡਲ ਲੈ ਗਈ ਸੀ। ਚਲਵੇ ਵਾਲੇ ਨੂੰ ਹਾਲੇ ਵੀ ਪੂਰਾ ਯਕੀਨ ਹੈ ਭਈ ਉਹਨੂੰ ਇਸ ਜ਼ਿੰਦਗੀ ਵਿੱਚ ਇੱਕ ਵਾਰੀ ਫਿਰ ਕਿਧਰੇ ਨਾ ਕਿਧਰੇ ਜ਼ਰੂਰ ਮਿਲੇਗੀ ਤੇ ਉਹ ਆਪਣੀ ਪਾਈ ਵਸੂਲ ਕਰ ਲਵੇਗਾ। ਚਲਵੇ ਵਾਲਾ ਹੁਣ ਨਮਾਜ਼ ਪੜ੍ਹਦਾ ਹੈ ਤੇ ਜਿਸ ਦਿਨ ਕੋਈ ਨਵੀਂ ਭੇਡ ਖਰੀਦਦਾ ਹੈ, ਪੁਰਾਣੀ ਤਸਬੀਹ ਬਦਲ ਦਿੰਦਾ ਹੈ। ਹੁਣ ਉਹਦੇ ਹੱਥ ਵਿੱਚ ਬਟੇਰਾ ਨਹੀਂ, ਹਰ ਵੇਲੇ ਤਸਬੀਹ ਹੁੰਦੀ ਏ, ਠੇ ਮਨਕਾ ਤੇ ਮਨਕਾ।